ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਠੀਕ ਹੋ? ਚਲੀਏ ਫਿਰ ਅੱਜ ਦਾ ਗੇੜਾ ਮਾਰ ਆਈਏ। ਆ ਜਾਓ ਮੇਰੇ ਨਾਲ। ਅੱਜ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਵੀ ਸੁਣਾਉਣੀ ਹੈ। ਇੱਕ ਸੁਨਿਆਰੇ ਦੀ ਦੁਕਾਨ ਸਵੇਰੇ ਸਵੇਰੇ ਖੁੱਲ੍ਹੀ ਤੇ ਇੱਕ ਬੜਾ ਜੁੱਬੇ ਕੁੱਬੇ 'ਚ ਮਲਬੂਸ ਇੱਕ ਬੰਦਾ, ਬੜੀ ਨੂਰਾਨੀ ਉਹਦੀ ਸ਼ਕਲ, ਉਹ ਦੁਕਾਨ ਦੇ ਅੰਦਰ ਆ ਵੜਿਆ ਤੇ ਆ ਕੇ ਉਸ ਆਖਿਆ, ਜਨਾਬ ਸਲਾਮ अलैकुम, ਅੱਜ ਤੁਹਾਡੇ ਕੋਲੋਂ ਖਰੀਦਦਾਰੀ ਤਾਂ ਮੈਂ ਕਰਨੀ ਹੈ, ਪਰ ਉਸ ਤੋਂ ਪਹਿਲੇ ਮੈਂ ਚਾਹੁੰਦਾ ਕਿ ਕੋਈ ਨੇਕੀ ਦਾ ਕੰਮ ਕਰ ਲਈਏ ਕਿ ਤੁਸੀਂ ਚਾਹੇ 1 ਰੁਪਈਆ ਹੀ ਦਿਓ, ਪਰ ਇੱਕ ਮਸਜਿਦ ਬਣਦੀ ਵੀ ਤੁਸੀਂ ਉਹਦੇ ਇਸ ਘਰ ਖੈਰ ਦੇ ਵਿੱਚ ਹਿੱਸਾ ਪਾਓ ਅਤੇ ਪਹਿਲੇ ਨੇਕੀ ਦਾ ਕੰਮ ਹੋ ਜਾਏ ਅਤੇ ਫਿਰ ਖਰੀਦਦਾਰੀ ਵੀ ਕਰਨੇ ਆ। ਉਹ ਦੁਕਾਨਦਾਰ ਜਿਹੜਾ ਸੁਨਿਆਰਾ ਸੀ, ਉਹਨੇ ਜੇਬ 'ਚ ਹੱਥ ਮਾਰਿਆ, ਕੋਈ 200-400 ਜਿਹੜਾ ਕੱਢ ਕੇ ਉਹ ਸ਼ੇਖ ਸਾਹਿਬ ਦੇ ਹੱਥ 'ਤੇ ਰੱਖਿਆ। ਸ਼ੇਖ ਜਾਂ ਸ਼ੈਖ ਜੋ ਵੀ ਨੇਕ ਆਦਮੀ, ਉਹ ਸ਼ੈਖ ਨੇ ਕਬੂਲ ਕੀਤਾ, ਨਾਲ ਉਹਨੇ ਦੁਆਵਾਂ ਦਿੱਤੀਆਂ। ਇੰਨੇ 'ਚ ਇੱਕ ਹੋਰ ਬੜੀ ਅਮੀਰ ਕਬੀਰ ਦਿਖਾਈ ਦੇਣ ਵਾਲੀ ਇੱਕ ਕੁੜੀ ਜਿਹੜੀ ਹੈ ਨਾ, ਉਹ ਅੰਦਰ ਆਈ ਦੁਕਾਨ ਦੇ ਵਿੱਚ ਅਤੇ ਉਹ ਆ ਕੇ ਅਤੇ ਉਹ ਸ਼ੋਕੇਸਾਂ 'ਚ ਜ਼ੇਵਰ ਵੇਖਣ ਲੱਗ ਪਈ ਅਤੇ ਉਸ ਐਕਟ ਇੰਝ ਕੀਤਾ ਜਿਵੇਂ ਉਹਦੀ ਅਚਾਨਕ ਨਜ਼ਰ ਪਈ ਹੈ ਉਹ ਨੇਕ ਆਦਮੀ 'ਤੇ। ਉਹ ਉਹਨੂੰ ਵੇਖਦੀ ਜਨਾਬ, ਉਹ ਸਦਕੇ ਵਾਰੀ ਉਹਦੇ ਗਈ, ਹੱਥ ਚੁੰਮਣ ਲੱਗ ਪਈ ਉਹਦੇ। ਅਤੇ ਪੀਰ ਸਾਹਿਬ, ਸ਼ੇਖ ਸਾਹਿਬ, ਉਹ ਸੁਨਿਆਰਾ ਜਿਹੜਾ ਉਹ ਕੋਈ ਨਾ ਉਸ ਵੇਖਿਆ ਪੀਰ ਸਾਹਿਬ ਨੂੰ ਪਹਿਲੇ ਤਾਂ ਨਾ ਉਹ ਜਾਣਦਾ। ਉਸ ਉਹ ਖਾਤੂਨ ਕੋਲੋਂ ਪੁੱਛਿਆ, ਜੀ ਇਹ ਕੌਣ ਨੇ? ਉਹਨੇ ਆਖਿਆ, ਉਹ ਪਾਗਲਾ ਤੂੰ ਨਹੀਂ ਜਾਣਦਾ, ਤੇਰੇ ਤਾਂ ਵਾਰੇ ਨਿਆਰੇ ਹੋ ਗਏ, ਇਹ ਬੜੇ ਜਨਾਬ ਅਮੀਰ ਕਬੀਰ ਆਦਮੀ ਨੇ ਅਤੇ ਬੜੇ ਨੇਕ ਆਦਮੀ ਨੇ, ਅਤੇ ਦੂਜਾ ਇਹ ਜਿੱਥੇ ਪੈਰ ਪਾਉਣ ਉੱਥੇ ਲਹਿਰਾਂ ਬਹਿਰਾਂ ਹੋ ਜਾਂਦੀਆਂ ਨੇ, ਤੇਰੀ ਤਾਂ ਕਿਸਮਤ ਬਦਲਣ ਵਾਲੀ ਹੈ। ਉਹ ਇਹਨਾਂ ਮੇਰੇ ਨਾਲ ਇੱਕ ਮੇਰੇ 'ਤੇ ਦਮ ਕੀਤਾ, ਕੁਝ ਕੀਤਾ, ਅਤੇ ਮੈਂ ਤਾਂ ਜਨਾਬ ਸੜਕਾਂ ਤੋਂ ਉੱਠ ਕੇ ਤਾਂ ਮਹੱਲਾਂ 'ਚ ਆ ਗਈਆਂ। ਉਹ ਜਿਹੜਾ ਸੁਨਿਆਰਾ ਸੀ ਉਹਨੂੰ ਵੀ ਲਾਲਚ ਪਿਆ ਅਤੇ ਉਸ ਵੀ ਆਖਿਆ, ਜਨਾਬ ਕਿ ਮੇਰੇ ਵਾਸਤੇ ਵੀ ਦੁਆ ਕਰੋ ਜੀ। ਉਹ ਖਰੀਦਦਾਰੀ ਤਾਂ ਵੜ ਗਈ, ਵਿੱਚ ਹੀ ਰਹਿ ਗਈ। ਉਹ ਗੱਲਾਂ ਜਨਾਬ ਉਹ ਦੁਆ ਦਾਰੂ 'ਤੇ ਹੋਣ ਲੱਗ ਪਈਆਂ। ਪੀਰ ਸਾਹਿਬ ਨੇ ਜੇਬ 'ਚੋਂ ਇੱਕ ਰੁਮਾਲ ਕੱਢਿਆ, ਉਹਦੇ ਉੱਤੇ ਕੋਈ ਦਮ ਸ਼ਮ ਕੀਤੇ ਅਤੇ ਉਹ ਉਹਨਾਂ ਆਖਿਆ ਕਿ ਠੀਕ ਹੈ, ਇਹ ਤੁਸੀਂ ਰੁਮਾਲ ਲੈ ਲਓ ਅਤੇ ਇਹ ਇੱਕ ਤੁਸੀਂ ਵਿਰਦ ਕਰਿਆ ਕਰਨਾ, ਅਤੇ ਇਹ ਮੂੰਹ 'ਤੇ ਜਿਹੜਾ ਨਾ 6 ਦਿਨ ਤੁਸੀਂ ਇਹ ਰੁਮਾਲ ਫੇਰਨਾ, ਅਤੇ ਬੇਸ਼ੱਕ ਤੁਸੀਂ ਇਹ ਅਮਲ ਹੋਣ ਤੋਂ ਸ਼ੁਰੂ ਕਰ ਦਿਓ। ਉਹ ਸੁਨਿਆਰਾ ਵੀ ਜਿਹੜਾ ਉਹ ਵੀ ਕੋਈ ਅਖੀਰ ਲਾਲਚੀ ਆ, ਉਸ ਵੀ ਆਖਿਆ ਵੀ ਘਰ ਜਾ ਕੇ ਕੀ ਪੜ੍ਹਨਾ, ਉਸੇ ਵੇਲੇ ਹੀ ਉਹ ਵਿਰਦ ਕੀਤਾ ਜਿਹੜਾ ਵੀ ਕੋਈ 2-4 ਵਾਰੀ ਉਸ ਕਰਨਾ, ਅਤੇ ਨਾਲ ਆਪਣੇ ਮੂੰਹ 'ਤੇ ਉਹ ਕੱਪੜਾ ਫੇਰ ਲਿਆ, ਉਹ ਰੁਮਾਲ ਜਿਹੜਾ। ਉਹ ਰੁਮਾਲ ਫੇਰਨ ਦੀ ਦੇਰ ਹੋਈ ਕਿ ਉਹ ਨਾਲ ਹੀ ਬੇਹੋਸ਼ ਹੋ ਗਿਆ। ਉਹ ਕੁੜੀ ਵੀ ਪੀਰ ਸਾਹਿਬ ਦੇ ਨਾਲ ਰਲੀ ਸੀ, ਪੀਰ ਤਾਂ ਨਾ ਆ, ਉਹ ਫਰਾਡੀ ਆ, ਐਵੇਂ ਬੜੇ ਆ। ਉਹਨਾਂ ਦੋਵਾਂ ਰਲ ਕੇ ਇਨਾਮ ਉਹਨੂੰ ਲੁੱਟਿਆ, ਦੁਕਾਨ ਖਾਲੀ ਕੀਤੀ ਅਤੇ ਦੌੜ ਗਏ। ਉਹ ਬਾਅਦ ਦੇ ਵਿਚਾਰਾ ਹੋਸ਼ 'ਚ ਆਇਆ, ਉਹ ਬਥੇਰੇ ਉਸ ਰੌਲੇ ਰੱਪੇ ਪਾਏ, ਪੁਲਿਸ ਕੋਲ ਇੱਧਰ ਉੱਧਰ ਫਿਰਦਾ ਰਿਹਾ, ਕੁਝ ਨਾ ਬਣਿਆ, ਕੱਖ ਨਾ ਬਣਿਆ, ਨਾ ਕੋਈ ਪਤਾ ਲੱਗਾ। ਉਹ ਵਿਚਾਰਾ ਥੱਕ ਹਾਰ ਕੇ ਉਸ ਦੁਬਾਰਾ ਹਿੰਮਤ ਕੀਤੀ, ਮੁੱਢੋਂ ਕੁੱਢੋਂ ਫਿਰ ਉਸ ਦੁਕਾਨ ਵਸਾ ਲਈ ਅਤੇ ਉਹਦਾ ਕਾਰੋਬਾਰ ਫਿਰ ਚੱਲਣ ਲੱਗ ਪਿਆ। ਉਹ 4-5 ਸਾਲ ਗੁਜ਼ਰੇ ਅਤੇ 2 ਪੁਲਿਸ ਵਾਲੇ ਜਨਾਬ ਇੱਕ ਬੰਦੇ ਨੇ ਹੱਥਕੜੀਆਂ ਲਾਈਆਂ ਅਤੇ ਉਹਦੀ ਦੁਕਾਨ 'ਚ ਆ ਗਏ ਇੱਕ ਦਿਨ। ਉਹ ਫੌਰਨ ਉਹ ਸਿਆਣ ਲਿਆ, ਇਸ ਆਖਿਆ ਇਹ ਤਾਂ ਹੋਈ ਫਰਾਡੀ ਹੈ ਜਿਸ ਮੈਨੂੰ ਲੁੱਟਿਆ। ਉਹ ਜਨਾਬ ਛਾਲ ਮਾਰੀ ਅਤੇ ਉਸ ਆ ਕੇ 2-4 ਉਹਦੇ ਚਿੰਡੀਆਂ ਮੂੰਹ 'ਤੇ, ਅਤੇ ਉਹਨੇ ਪੁਲਿਸ ਵਾਲਿਆਂ ਨੂੰ ਆਖਿਆ, ਜਨਾਬ
ਇਹ ਤਾਂ ਸਗਮਾ ਚੋਰ ਹੈ, ਇਹ ਸੀ ਮੇਰੀ ਚੋਰੀ ਕੀਤੀ। ਉਹਨਾਂ ਆਖਿਆ ਇਹ ਚੂੰਕਿ ਤੁਹਾਡੀ ਸਾਡੇ ਕੋਲ ਕੰਪਲੇਂਟ ਆਈ ਅਤੇ ਅਸੀਂ ਇਹ ਫੜ ਲਿਆ ਅਤੇ ਅਸੀਂ ਹੁਣ ਲੈ ਕੇ ਆਏ ਹਾਂ। ਅਸੀਂ ਆਖਿਆ ਵੀ ਹੁਣ ਜਿਹੜਾ ਨਾ ਇਹ ਤਫਤੀਸ਼ ਪੇ ਕਰਦੇ ਹਾਂ ਅਸੀਂ, ਅਤੇ ਹੁਣ ਇਹਦੇ ਖਿਲਾਫ ਅਸੀਂ ਗਵਾਹੀਆਂ ਸ਼ਵਾਹੀਆਂ ਇਕੱਠੀਆਂ ਕਰਨੀਆਂ ਤਾਂ ਜੇ ਇਹਨੂੰ ਸਜ਼ਾ ਹੋਏ, ਛੁੱਟਣਾ ਨਾ ਜਾਏ। ਉਹ ਖੈਰ ਸੁਨਿਆਰੇ ਨੇ ਉਸੇ ਵੇਲੇ ਬੋਤਲਾਂ ਸ਼ੋਤਲਾਂ ਮੰਗਵਾਈਆਂ, ਚਾਹ ਸ਼ਾਹ ਪਿਆਈ ਉਸ ਸਿਪਾਹੀਆਂ ਨੂੰ। ਸਿਪਾਹੀਆਂ ਆਖਿਆ ਜਨਾਬ ਹੁਣ ਇਹ ਗੱਲ ਹੈ ਕਿ ਵੀ ਅਸੀਂ ਉਹ ਸਾਰਾ ਵਕੂਆ ਜਿਹੜਾ ਹੈ ਨਾ ਉਹ ਤੁਸੀਂ ਅੱਗੇ ਤਾਂ ਸਾਨੂੰ ਦੱਸਿਆ, ਲੇਕਿਨ ਬੜੇ ਸਾਲ ਗੁਜ਼ਰ ਗਏ ਅਤੇ ਵਿਸਰ ਗਈ ਗੱਲ, ਅਤੇ ਉਹ ਤੁਸੀਂ ਜ਼ਰਾ ਸਾਨੂੰ ਰਿਫਰੈਸ਼ ਕਰਾ ਦਿਓ ਕਿ ਵਾਕਿਆ ਕਿਵੇਂ ਹੋਇਆ, ਤਾਂ ਜੇ ਅਸੀਂ ਬਿਲਕੁਲ ਉਂਝ ਹੀ ਅਦਾਲਤ ਦੇ ਵਿੱਚ ਬਿਆਨ ਕਰਕੇ ਅਤੇ ਇਹਨੂੰ ਸਜ਼ਾ ਦਵਾ ਸਕੀਏ। ਉਸ ਆਖਿਆ ਜੀ ਠੀਕ ਹੈ। ਉਹ ਸਿਪਾਹੀ ਜਨਾਬ ਉਹ ਚੀਟਰ ਨੂੰ ਫਰਾਡੀਅਨ ਲੈ ਕੇ ਅੱਗੇ ਆਇਆ, ਉਹਦੀ ਹੱਥ ਕੜੀ ਖੋਲ੍ਹੀ ਅਤੇ ਪੁਲਿਸ ਵਾਲਿਆਂ ਨੇ ਆਪਣੀ ਜੇਬ ਵਿੱਚੋਂ ਇੱਕ ਰੁਮਾਲ ਕੱਢਿਆ ਅਤੇ ਉਸ ਫਰਾਡੀ ਦੇ ਹੱਥ 'ਚ ਦੇ ਛੜਿਆ। ਉਸ ਆਖਿਆ ਜੀ ਹੁਣ ਦੱਸੋ ਕਿਵੇਂ ਗੱਲ ਹੋਈ ਸਾਰੀ। ਦੂਜਾ ਜਿਹੜਾ ਸਿਪਾਹੀ ਹੈ ਉਹ ਬੰਦੂਕ ਸਿੱਧੀ ਕਰਕੇ ਅਤੇ ਉਹਦੇ ਵੱਲ ਖਲੋ ਰਿਹਾ ਵੀ ਤਾਂ ਕਿ ਚੀਟਰ ਜਿਹੜਾ ਦੌੜ ਨਾ ਸਕੇ। ਉਹ ਸੁਨਿਆਰੇ ਨੂੰ ਉਹਨੇ ਰੁਮਾਲ ਦਿੱਤਾ। ਸਿਪਾਹੀ ਨੇ ਆਖਿਆ ਜੀ ਇਹ ਕਰਕੇ ਦੱਸੋ ਤੁਸੀਂ ਕੀ ਕੀਤਾ। ਸੁਨਿਆਰੇ ਨੇ ਜਨਾਬ ਉਹ ਫਿਰ ਰੁਮਾਲ ਫੜ ਕੇ ਮੂੰਹ 'ਤੇ ਮੱਲਿਆ ਅਤੇ ਫਿਰ ਬੇਹੋਸ਼ ਹੋ ਗਿਆ ਵਿਚਾਰਾ। ਉਹ ਚੀਟਰ ਜਿਹੜਾ ਨਾ ਉਹ ਅਤੇ ਉਹ ਸਿਪਾਹੀ ਉਹ ਸਾਰੇ ਰਲੇ ਹੈ, ਉਹ ਸਾਰੇ ਸਾਥੀ ਹੈ। ਉਹ 5ਵੇਂ ਸਾਲ ਜਾ ਕੇ ਉਹ ਮੁੜ ਦੁਕਾਨ ਲੁੱਟੀ ਵੀ ਅਤੇ ਉਹ ਸਾਰਾ ਕੋਈ ਲੁੱਟ ਪੁੱਟ ਕੇ ਫਿਰ ਉਹ ਚੰਪਤ ਹੋ ਗਏ। ਅਤੇ ਇਹ ਹੁਣ ਪਾਕਿਸਤਾਨ ਦੇ ਵਿੱਚ ਵੀ ਨਾ ਜੀ ਸਾਡੇ ਨਾਲ ਸਾਡੇ ਜਿਹੜੇ ਸਿਆਸਤਦਾਨ ਜ਼ਰਦਾਰੀ, ਮੁੱਲਾ ਡੀਜ਼ਲ, ਨਵਾਜ਼ ਸ਼ਰੀਫ ਅਤੇ ਹੋਰ ਹੈ ਜਿਹੜੀਆਂ 13 ਪਾਰਟੀਆਂ PDM ਦਾ ਹਿੱਸਾ, ਇਹ ਸਾਡੇ ਨਾਲ ਬਾਰ ਇਸ ਕੌਮ ਦੇ ਨਾਲ ਨਾ ਉਹੀ ਹਰਕਤ ਕਰਦੇ ਨੇ। ਕਦੇ ਕਿਸੇ ਸ਼ਕਲ ਵਿੱਚ ਆ ਜਾਂਦੇ ਨੇ, ਕਦੇ ਕਿਸੇ ਸ਼ਕਲ ਵਿੱਚ, ਅਤੇ ਬੋਝਿਆਂ ਜੇ ਨਾ ਉਹੀ ਜਿਹੜਾ ਨਾ ਉਹ ਨਸ਼ੇ ਵਾਲੇ ਰੁਮਾਲ ਪਾਏ ਨੇ ਉਹ ਇਹ ਕੌਮ ਦੇ ਮੂੰਹ 'ਤੇ ਰੱਖਦੇ ਨੇ, ਕੋਈ ਨਾ ਕੋਈ ਨਵੀਂ ਡੁਗਡੁਗੀ ਵਿਖਾ ਕੇ ਨਵਾਂ ਕੋਈ ਟੈਕਨੀਕ ਲਾਉਂਦੇ ਨੇ ਅਤੇ ਕੌਮ ਬੇਹੋਸ਼ ਹੋ ਜਾਂਦੀ ਅਤੇ ਇਹ ਲੁੱਟ ਪੁੱਟ ਕੇ ਅਤੇ ਫਿਰ ਚੰਪਤ ਹੋ ਜਾਂਦੇ ਨੇ। ਅਤੇ ਇਹ ਜਨਾਬ ਸਟੋਰੀ ਹੈ, ਸਮਝ ਆਉਣ ਨਹੀਂ ਪੈਂਦੇ ਕੌਮ ਨੂੰ। ਅੱਲਾ ਹੀ ਹੈ। ਉਹ ਆਖਦੇ ਨੇ ਕਿ ਵੀ ਜਿਹੜਾ ਮੋਮਨ ਹੈ ਨਾ ਇੱਕ ਸੁਰਾਖ 'ਚੋਂ 2 ਵਾਰੀ ਨਹੀਂ ਡੱਸਿਆ ਜਾਂਦਾ, ਅਤੇ ਨਾ ਇਹ ਕੌਮ ਮੋਮਨ ਵੀ ਹੁੰਦੀ ਹੈ। ਅਤੇ ਸੱਪ ਵੀ ਜਿਹੜਾ ਉਹਦਾ ਵੀ ਮੌਜੂ ਲੱਗਾ ਉਹ ਬਾਰ ਇਹਨਾਂ ਨੂੰ ਕੱਟੀ ਆਉਂਦਾ, ਵੱਢੀ ਆਉਂਦਾ, ਅਤੇ ਕੌਮ ਵੀ ਸਵਾਦ ਲਈ ਆਉਂਦੀ ਹੈ ਅਤੇ ਸੱਪ ਦੇ ਵੀ ਵਾਰੇ ਨਿਆਰੇ ਨੂੰ। ਅੱਲਾ ਹੀ ਹੈ ਰਹਿਮ ਕਰੇ ਇਸ ਕੌਮ 'ਤੇ। ਕੈਸੀ ਲੱਗੀ ਤੁਹਾਨੂੰ ਸਟੋਰੀ? ਹਾਂ, ਮੇਰਾ ਕੋਈ ਚੈਨਲ ਵੀ ਸਬਸਕ੍ਰਾਈਬ, ਲਾਈਕ, ਸ਼ੇਅਰ ਕਰ ਦਿਆ ਕਰੋ। ਹੋਰ ਸੁਣਾਓ, ਮੌਸਮ ਕਿਹੋ ਜਿਹਾ ਜੀ? ਮੌਸਮ ਹੁਣ ਲੱਗਦਾ ਖੁੱਲ੍ਹ ਹੀ ਗਿਆ ਤੁਹਾਡੇ ਕੋਲ ਵੀ। ਮੌਸਮ ਬਾਹਰ ਦੀ ਆਮਦ ਅੱਲਾ ਕਰੇ ਲੁਟੇਰਿਆਂ ਤੋਂ ਵੀ ਜਾਨ ਛੁੱਟ ਜੇ ਅਤੇ ਮੁਲਕ ਦੇ ਵਿੱਚ ਅਮਨ ਸ਼ਾਂਤੀ ਅਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ਹਾਲੀ ਆਵੇ। ਤੁਸੀਂ ਹੁਣ ਜਿਹੜਾ ਨਾ ਇਹ ਫਰਾਡੀਏ ਪੀਰਾਂ ਨੂੰ ਜਾਣ ਜਾਓ ਜਿਹੜੇ ਸ਼ਕਲਾਂ ਬਦਲ ਕੇ ਤੁਹਾਨੂੰ ਲੁੱਟੀ ਆਉਂਦੇ ਨੇ। ਜਦੋਂ ਤੱਕ ਤੁਸੀਂ ਇਹਨਾਂ ਨੂੰ ਸਿਆਣ ਕੇ ਅਤੇ ਇਹਨਾਂ ਨੂੰ ਆਪ ਹੱਥਕੜੀ ਨਹੀਂ ਨਾ ਲਾਉਣੀ, ਉਦੋਂ ਤੱਕ ਇਹਨਾਂ ਨਹੀਂ ਜੇ ਖਲੋਣਾ।
ਤੇ ਆਪਣਾ ਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਅੱਲਾਹ ਤਾਲਾ ਤੁਹਾਨੂੰ ਆਸਾਨੀਆਂ ਦੇ, ਖੁਸ਼ ਰਵੋ ਤੇ ਸ਼ਾਦਾਬਾਦ ਰਵੋ। ਰੱਬ ਰੱਖਾ। ਮਿਲਨੇ ਆ ਫਿਰ ਅਗਲੇ ਵਲੌਗ ਦੇ।